ਪੰਜਾਬੀ ਪਿਆਰਿਓ, ਅੱਲਾਹ ਪਾਕ ਨੇ ਆਪਣੇ ਬੰਦਿਆਂ ਦੀ ਭਲਾਈ ਤੇ ਕਿਰਦਾਰ ਦੀ ਇਸਲਾਹ ਲਈ ਆਪਣੇ ਕੁਝ ਅਜਿਹੇ ਰੋਸ਼ਨ ਦਿਮਾਗ ਘੱਲੇ ਜਿਨ੍ਹਾਂ ਇਨਸਾਨੀਅਤ ਦੀ ਬਿਹਤਰੀ ਲਈ ਆਪਣੀ ਅਕਲ ਤੇ ਸੂਝ ਸਿਆਣਪ ਨਾਲ ਨਵੀਆਂ ਲੀਹਾਂ ਮਿੱਥੀਆਂ। ਉਹਨਾਂ ਦੀਆਂ ਮਿੱਥੀਆਂ ਲੀਹਾਂ ਤੇ ਆਉਣ ਵਾਲੇ ਦਾਨਸ਼ਵਾਰ ਟੁਰ ਕੇ ਇਨਸਾਨੀਅਤ ਦੀ ਰਾਹਾਂ ਸੰਘਾਰਦੇ ਰਹੇ। ਇਹਨਾਂ ਮਹਾਨ ਦਿਮਾਗਾਂ ਵਿੱਚੋਂ ਇੱਕ ਅਫਲਾਤੂਨ ਸੀ ਜਿਹਦੀ ਸੋਚ ਨੇ ਇਨਸਾਨੀ ਸੋਚ 'ਤੇ ਬਹੁਤ ਡੂੰਘੇਰਾ ਅਸਰ ਪਾਇਆ। ਅਫਲਾਤੂਨ ਦੀ ਤਾਲੀਮਾਤ ਯੂਰਪ ਦੇ ਸਿਆਸੀ ਫਲਸਫੇ ਤੇ ਅਖਲਾਕੀਆਤ ਦਾ ਮੋਢ ਹੈ। ਅਫਲਾਤੂਨ 427 ਕਬਲ ਮਸੀਹ ਨੂੰ ਯੂਨਾਨ ਦੇ ਸ਼ਹਿਰ ਐਥਨਜ਼ ਵਿੱਚ ਪੈਦਾ ਹੋਇਆ। ਅਫਲਾਤੂਨ ਇੱਕ ਖਾਂਦੇ ਪੀਂਦੇ ਸਿਆਸੀ ਘਰਾਣੇ ਨਾਲ ਤਾਲੁਕ ਰੱਖਦਾ ਸੀ। ਉਹਦੀ ਤਾਲੀਮ ਤੇ ਤਰਬੀਅਤ ਆਪਣੇ ਵਕਤ ਦੇ ਚੰਗੇ ਉਸਤਾਦਾਂ ਕੋਲੋਂ ਹੋਈ। ਅਫਲਾਤੂਨ 16 ਸਾਲ ਦੀ ਉਮਰ ਵਿੱਚ ਇੱਕ ਇਬਾਦਤ ਖਾਨੇ ਤੋਂ ਬਾਹਰ ਨਿਕਲਿਆ ਤੇ ਸਾਹਮਣੇ ਇੱਕ ਮਜ਼ਬੂਤ ਜੁੱਸੇ ਦੇ ਮਾਲਕ ਉਸਤਾਦ ਨਾਲ ਮੁਲਾਕਾਤ ਹੋਈ, ਜਿਨ੍ਹਾਂ ਦੀ ਗੱਲਬਾਤ ਤੋਂ ਬਹੁਤ ਮੁਤਾਸਰ ਹੋਇਆ। ਇਹ ਉਸਤਾਦ ਸੁਕਰਾਤ ਸਨ। ਸੁਕਰਾਤ ਦੇ ਪੜ੍ਹਾਉਣ ਦਾ ਤਰੀਕਾ ਇੰਜ ਸੀ, ਆਪ ਪੱਥਰ ਤੇ ਬਹਿ ਜਾਂਦਾ ਤੇ ਸ਼ਾਗਿਰਦ ਜ਼ਮੀਨ ਤੇ ਬਹਿ ਕੇ ਦਰਸ ਸੁਣਦੇ। ਫਲਸਫੇ, ਮੰਤਕ, ਇਖਲਾਕੀਆਤ ਬਾਰੇ ਡੂੰਘਾ ਔਰ ਵਿਚਾਰ ਵਟਾਂਦਰਾ ਕੀਤਾ ਜਾਂਦਾ। ਸੁਕਰਾਤ ਉਸ ਦੌਰ ਦੇ ਪ੍ਰਚਲਿਤ ਮਜ਼ਹਬ ਤੋਂ ਬਾਗੀ ਸੀ। ਉਹ ਨੌਜਵਾਨਾਂ ਵਿੱਚ ਇੰਤਹਾਈ ਮਕਬੂਲ ਸੀ। ਉਹਦੇ ਮਜ਼ਹਬ ਮੁਖਾਲਫ ਨਜ਼ਰੀਆਤ ਨੌਜਵਾਨ ਕਬੂਲ ਕਰ ਰਹੇ ਸਨ, ਜਿਸ ਵਜ੍ਹਾ ਤੋਂ ਉਸ ਦੌਰ ਦੇ ਸ਼ਰਾਫੀਆ ਤੇ ਇਕਤਦਾਰ ਤੇ ਕਾਬਜ਼ ਲੋਕਾਈ ਨੇ ਉਹਦੇ ਮੁਖਾਲਫ ਹੋ ਗਏ। ਇਸੇ ਜੁਰਮ ਵਿੱਚ ਉਹਨੂੰ ਸਜ਼ਾਏ ਮੌਤ ਸੁਣਾਈ ਗਈ ਤੇ ਉਹਨੇ ਹੱਕ ਸੱਚ ਦੀ ਲਾਜ ਰੱਖਦਿਆਂ ਹੋਇਆਂ ਜ਼ਹਿਰ ਪਿਆਲਾ ਅੰਮ੍ਰਿਤ ਜਾਣ ਕੇ ਪੀਤਾ। ਅਫਲਾਤੂਨ ਸੁਕਰਾਤ ਬਾਰੇ ਲਿਖਦੇ ਨੇ, ਜੋ ਇੱਕ ਮਹਾਨ ਸੂਝਵਾਨ, ਬਹੁਤ ਵੱਡਾ ਨਿਆਂ ਕਰਨ ਵਾਲਾ ਲਾਈ ਤੇ ਆਪਣੇ ਵੇਲੇ ਦੀ ਸਾਰੀ ਲੋਕਾਈ ਤੋਂ ਉਚੇਰਾ ਸੀ। ਸੁਕਰਾਤ ਦੇ ਪੂਰੇ ਹੋਣ ਤੋਂ ਬਾਅਦ ਅਫਲਾਤੂਨ ਨੇ 10 ਸਾਲ ਲਗਾਤਾਰ ਸਫ਼ਰ ਵਿੱਚ ਗੁਜ਼ਾਰੇ। 387 ਕਬਲ ਮਸੀਹ ਵਿੱਚ ਐਥਨਜ਼ ਪਰਤਿਆ ਤੇ ਇੱਕ ਦਰਸਗਾਹ ਦੀ ਬੁਨਿਆਦ ਰੱਖੀ, ਜਿਹਨੂੰ ਅਕੈਡਮੀ ਦਾ ਨਾਂ ਦਿੱਤਾ ਗਿਆ। ਇਹ ਅਕੈਡਮੀ 9 ਸਾਲ ਤਾਈਂ ਰਹੀ। ਉਹਨੇ ਆਪਣੀ ਜ਼ਿੰਦਗੀ ਦੇ 40 ਵਰ੍ਹੇ ਐਥਨਜ਼ ਵਿੱਚ ਗੁਜ਼ਾਰੇ ਤੇ ਇੱਥੇ ਫਲਸਫੇ ਦੀ ਤਾਲੀਮ ਦਿੰਦਾ ਰਿਹਾ। ਉਹਦਾ ਮਸ਼ਹੂਰ ਸ਼ਾਗਿਰਦ ਅਰਸਤੂ ਸੀ, ਜੋ 17 ਵਰ੍ਹਿਆਂ ਦੀ ਉਮਰੇ ਅਕੈਡਮੀ ਵਿੱਚ ਦਾਖਲ ਹੋਇਆ। ਉਦੋਂ ਅਫਲਾਤੂਨ 60 ਵਰ੍ਹਿਆਂ ਦਾ ਸੀ। ਅਫਲਾਤੂਨ ਲਗਭਗ 3 ਦਰਜਨ ਕਿਤਾਬਾਂ ਦਾ ਲਿਖਿਆਰ ਸੀ। ਇਹਨਾਂ ਕਿਤਾਬਾਂ ਵਿੱਚ ਜ਼ਿਆਦਾਤਰ ਇਖਲਾਕੀਆਤ ਤੇ ਸਿਆਸਤ 'ਤੇ ਬਹਿਸ ਕੀਤੀ ਗਈ, ਪਰ ਅਫਲਾਤੂਨ ਨੂੰ ਸ਼ੋਹਰਤ ਉਹਦੀ ਕਿਤਾਬ ਜਮਹੂਰੀਆਂ ਤੋਂ ਮਿਲੀ, ਜਿਹਦੇ ਵਿੱਚ ਇੱਕ ਮੁਸਾਲੀ ਮੁਆਸ਼ਰੇ ਦਾ ਤਸੱਵਰ ਪੇਸ਼ ਕੀਤਾ ਗਿਆ। ਅਫਲਾਤੂਨ ਦੇ ਨਜ਼ਦੀਕ ਵਧੀਆ ਹਕੂਮਤ ਅਸ਼ਰਾਫੀਆ ਦੀ ਹੋ ਸਕਦੀ ਹੈ। ਇਹਨਾਂ ਵਿੱਚੋਂ ਹੀ ਨੁਮਾਇੰਦੇ ਚੁਣੇ ਜਾਣ ਜੋ ਵੋਟ ਨਾਲ ਨਹੀਂ ਸਗੋਂ ਸਾਂਝੀ ਰਜ਼ਾਮੰਦੀ ਨਾਲ ਨਾਮਜ਼ਦ ਕੀਤੇ ਜਾਣ। ਅਫਲਾਤੂਨ ਜ਼ਨਾਨੀਆਂ ਦੇ ਹਕੂਕ ਦਾ ਅਲਮਬਰਦਾਰ ਸੀ। ਉਹਦੇ ਖਿਆਲ ਮੁਜਬ ਹਕੂਮਤ ਚਲਾਉਣ ਲਈ ਮਰਦ ਤੇ ਔਰਤ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਅਫਲਾਤੂਨ ਦਾ ਕਹਿਣਾ ਸੀ, ਬੱਚਿਆਂ ਦੀ ਤਾਲੀਮ ਤੇ ਤਰਬੀਅਤ ਦੇ ਨਾਲ ਨਾਲ ਪਰਵਰਿਸ਼ ਦੀ ਜ਼ਿੰਮੇਦਾਰੀ ਵੀ ਰਿਆਸਤ ਦੀ ਹੋਣੀ ਚਾਹੀਦੀ ਹੈ। ਉਹ ਸ਼ਾਇਰੀ, ਮੌਸੀਕੀ ਤੇ ਮੁਸੱਵਰੀ ਨੂੰ ਫਜ਼ੂਲ ਸਮਝਦਾ ਸੀ। ਉਹਦੇ ਨਜ਼ਦੀਕ ਉਹ ਇਹਨੂੰ ਮੁਆਸ਼ਰੇ ਤੇ ਬੋਝ ਵੀ ਸਮਝਦਾ ਸੀ, ਔਰ ਉਹ ਸਮਝਦਾ ਸੀ ਕਿ ਹਰ ਬੰਦਾ ਸਰਪ੍ਰਸਤ ਤਬਕੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਅਫਲਾਤੂਨ ਦਾ ਕਹਿਣਾ ਹੈ, ਹੁਕਮਰਾਨ ਨੂੰ ਜ਼ਮੀਨ, ਜਾਇਦਾਦ, ਘਰ, ਸੋਨੇ ਚਾਂਦੀ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਉਹਦੀ ਤਨਖਾਹ ਹੋਵੇ। ਸਿਰਫ ਗੁਜ਼ਾਰੇ ਲਾਇਕ ਇਜਾਜ਼ੀਆ ਦਿੱਤਾ ਜਾਵੇ। ਉਹਦੇ ਲਈ ਇਹ ਇਜਾਜ਼ ਹੀ ਕਾਫੀ ਹੈ ਜੋ ਆਪਣੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਅਫਲਾਤੂਨ ਇੱਕ ਬਹੁਤ ਵੱਡਾ ਫਲਸਫੀ, ਜ਼ੀਰਕ ਇਨਸਾਨ ਤੇ ਇਨਸਾਨੀ ਸੋਚ ਤੇ ਡੂੰਘਾ ਅਸਰ ਛੱਡਣ ਵਾਲਾ ਇਨਸਾਨ ਸੀ। ਅਫਲਾਤੂਨ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਲੋਕਾਂ ਨੂੰ ਇਖਤਲਾਫ ਵੀ ਸੀ, ਪਰ ਸਾਨੂੰ ਇਹ ਗੱਲ ਮੰਨਣੀ ਪਵੇਗੀ ਜੋ ਉਹਨੇ ਅਣਗਿਣਤ ਲੋਕਾਂ ਨੂੰ ਮੁਤਾਸਰ ਵੀ ਕੀਤਾ ਤੇ ਅਜੇ ਤਾਈਂ ਮੁਤਾਸਰ ਕਰ ਰਿਹਾ ਹੈ। ਅਫਲਾਤੂਨ 80 ਵਰ੍ਹਿਆਂ ਦੀ ਉਮਰ ਵਿੱਚ 347 ਕਬਲ ਮਸੀਹ ਵਿੱਚ ਪੂਰਾ ਹੋਇਆ। ਐਥਨਜ਼ ਵਿੱਚ ਹੀ ਉਹਦੀਆਂ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ। ਜੀਵੇ ਪੰਜਾਬ, ਸਦਾ ਜੀਵੇ।